ਜੀ ਹਾਂ, ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਜੀ ਦੇ ਨਾਲ। ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਪਾਂਸਰਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਸੈਨੋਜ਼ੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਹਰਮਿੰਦਰ ਸਮਰਾ ਸੈਕਰਾਮੈਂਟੋ ਤੋਂ, ਜਰਨੈਲ ਸਿੰਘ ਲਿੰਡਵੁੱਡ ਤੋਂ, ਰਣਬੀਰ ਸਿੰਘ ਰਾਣਾ ਬੇਕਰਸਫੀਲਡ ਤੋਂ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ ਤੋਂ, ਮਨਜੀਤ ਸਿੰਘ ਦਵਾਨਾ ਜੀ ਫਰੈਜ਼ਨੋ ਤੋਂ, ਅਮਰਜੀਤ ਸਿੰਘ ਤੇ ਪ੍ਰੀਤਮ ਕੌਰ ਖੰਗੂੜਾ ਫਰੈਜ਼ਨੋ ਤੋਂ, ਚਰਨਜੀਤ ਬੜਵਾਲ ਯੂਬਾ ਸਿਟੀ ਤੋਂ ਅਤੇ ਸਰਬਜੀਤ ਸਿੰਘ ਤੇ ਪਲਵਿੰਦਰ ਕੌਰ ਚੋਕਰ ਟਰਲਾਕ ਤੋਂ। ਇਹ ਸਪਾਂਸਰਾਂ ਦਾ ਧੰਨਵਾਦ ਕਰਦੇ ਹਾਂ। ਅਤੇ ਹੁਣ ਅਸੀਂ ਸਵਾਗਤ ਕਰਦੇ ਹਾਂ ਬਲਤੇਜ ਪੰਨੂ ਜੀ ਨੂੰ। ਹਾਂਜੀ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਅੱਜ ਦੇ ਪ੍ਰੋਗਰਾਮ 'ਚ। ਬਹੁਤ ਮਿਹਰਬਾਨੀ ਜੀ। ਸਭ ਤੋਂ ਪਹਿਲਾਂ ਜਿਹੜਾ ਉਹ ਸ਼ੁਰੂ ਕਰਦੇ ਆ ਜੀ ਪਟਿਆਲੇ ਤੋਂ ਹੀ। ਪਟਿਆਲੇ ਦੇ ਵਿੱਚ ਜਿਹੜੇ ਬੇਰੁਜ਼ਗਾਰ ਅਧਿਆਪਕ ਨੇ ਉਹਨਾਂ ਦੇ ਵੱਲੋਂ ਇੱਥੇ ਜ਼ਬਰਦਸਤ ਮੁਜ਼ਾਹਰਾ ਕੀਤਾ ਗਿਆ, ਜਿਹਦੇ ਵਿੱਚ ਜਿਹੜੀਆਂ ਖੁਫੀਆ ਏਜੰਸੀ ਸੀਗੀਆਂ ਜੀ ਇਸ ਪੱਖੋਂ ਉਹ ਫੇਲ ਹੋ ਗਈਆਂ ਕਿ ਉਹਨਾਂ ਦਾ ਜਿਹੜਾ ਪਲਾਨ ਆਫ ਐਕਸ਼ਨ ਕੀ ਹੈ। ਜਿਹੜੇ ਇੱਥੇ ਬੱਸ ਅੱਡੇ ਦੇ ਨੇੜੇ ਉਹ ਮੁਜ਼ਾਹਰਾ ਕਰ ਰਹੇ ਸੀ, ਉੱਥੇ ਉਹਨਾਂ ਨੂੰ ਡੱਕਣ ਦੀ ਕੋਸ਼ਿਸ਼ ਕੀਤੀ ਗਈ, ਪਰ ਉੱਥੋਂ ਨਿਕਲ ਕੇ ਬਾਜ਼ਾਰਾਂ ਦੇ ਵਿੱਚੋਂ ਦੀ ਹੁੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਮਹਿਲ ਦੇ ਨੇੜੇ ਜਿਹੜਾ ਸੀ ਉਹ ਪਹੁੰਚ ਗਏ। ਔਰ ਇਹ ਬੇਰੁਜ਼ਗਾਰ ETT ਟੈਟ ਪਾਸ ਜਿਹੜੇ ਸੀਗੇ ਉਹਨਾਂ ਦੇ ਉੱਤੇ ਪੁਲਿਸ ਨੇ ਲਾਠੀ ਚਾਰਜ ਜਿਹੜਾ ਜੀ ਉਹ ਕਰ ਦਿੱਤਾ, ਔਰ 3 ਵਾਰੀ ਜ਼ਬਰਦਸਤ ਲਾਠੀ ਚਾਰਜ ਕੀਤਾ ਗਿਆ। ਵੂਮਨ ਡੇ ਸੀਗਾ ਕੱਲ। ਵੂਮਨ ਡੇ ਦੇ ਮੌਕੇ ਦੇ ਉੱਤੇ ਜਿਹੜੀਆਂ ਔਰਤਾਂ ਸੀਗੀਆਂ ਇਹ ਮੁਜ਼ਾਹਰਾਕਾਰੀਆਂ ਦੇ ਵਿੱਚ ਸ਼ਾਮਿਲ, ਉਹਨਾਂ ਨੂੰ ਪੂਰੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਝੰਬਿਆ ਗਿਆ। ਜਿਹੜੇ ਮੈਂਬਰ ਪਾਰਲੀਮੈਂਟ ਨੇ ਪਟਿਆਲੇ ਤੋਂ ਪ੍ਰਨੀਤ ਕੌਰ ਹੋਰੀ ਕੱਲ ਉਹ ਅੰਮ੍ਰਿਤਸਰ ਦੇ ਵਿੱਚ ਸਨ, ਜਿੱਥੇ ਕਰਤਾਰਪੁਰ ਉਹਨਾਂ ਨੇ ਮੱਥਾ ਟੇਕਣ ਜਾਣਾ ਸੀ। ਉਹਨਾਂ ਨੇ ਇਹ ਗੱਲ ਜਿਹੜੀ ਜੀ ਕਹੀ ਕਿ ਜਿਹੜੀ ਕਾਂਗਰਸ ਹੈ ਉਹਨੇ ਹਮੇਸ਼ਾ ਔਰਤਾਂ ਦਾ ਸਤਿਕਾਰ ਜਿਹੜਾ ਜੀ ਉਹ ਕੀਤਾ, ਔਰ ਇੱਕ ਪਾਸੇ ਉਹ ਇਹ ਬਿਆਨ ਦੇ ਰਹੇ ਸੀ, ਉਧਰ ਦੂਜੇ ਪਾਸੇ ਇੱਥੇ ਪਟਿਆਲੇ ਦੇ ਵਿੱਚ ਡਾਂਗਾਂ ਦੇ ਨਾਲ ਜਿਹੜਾ ਜੀ ਉਹ ਕੁੱਟਿਆ ਜਾ ਰਿਹਾ ਸੀਗਾ ਬੇਰੁਜ਼ਗਾਰ ਜਿਹੜੇ ਉਹ ਅਧਿਆਪਕਾਂ ਨੂੰ। ਸਮਝ ਤੋਂ ਪਰੇ ਵਾਲੀ ਗੱਲ ਸੀਗੀ ਕਿ ਜਦੋਂ ਇਹ ਲੋਕ ਮਹਿਜ਼ ਜਿਹੜਾ ਇੱਥੇ ਰੋਸ ਪ੍ਰਦਰਸ਼ਨ ਕਰਨ ਦੇ ਵਾਸਤੇ ਆਏ ਨੇ, ਉਹਨਾਂ ਨੂੰ ਕਰਕੇ ਜਾਣ ਲੈ ਦਿੱਤਾ ਜਿਹੜਾ ਜੀ ਉਹ ਜਾਂਦਾ। ਫਿਰ ਪੁਲਿਸ ਦਾ ਪ੍ਰਬੰਧ ਕਾਹਦਾ ਸੀਗਾ ਜੇ ਡਾਂਗਾਂ ਜਿਹੜੀਆਂ ਉਹ ਚਲਾਉਣੀਆਂ ਸੀਗੀਆਂ। ਪਰ ਪੁਲਿਸ ਇਹ ਗੱਲ ਜਿਹੜੀ ਉਹ ਕਦੇ ਨਹੀਂ ਜਿਹੜਾ ਜੀ ਉਹ ਸਮਝਦੀ। ਉਹਨੂੰ ਇਹ ਲੱਗਦੀ ਹੈ ਕਿ ਡੰਡਾ ਸਾਡੇ ਹੱਥ ਦੇ ਵਿੱਚ ਹੈ, ਜੋ ਅਸੀਂ ਕਹਾਂਗੇ ਅਸੀਂ ਉਹਨੂੰ ਉਹ ਜਿਹੜਾ ਜੀ ਉਹ ਕਰ ਸਕਦੇ ਹਾਂ ਜੀ। ਅੱਧੀ ਦਰਜਨ ਤੋਂ ਵੱਧ ਜਿਹੜੇ ਇਹਨਾਂ ਦੇ ETT ਟੈਟ ਪਾਸ ਬੇਰੁਜ਼ਗਾਰ ਅਧਿਆਪਕ ਸੀਗੇ ਜੀ ਉਹ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ। ਇੱਥੇ ਭਾਖੜਾ ਨਹਿਰ ਨਾਲ ਹੀ ਜਿਹੜੀ ਵਗਦੀ ਹੈ ਸੰਗਰੂਰ ਰੋਡ ਦੇ ਉੱਤੇ, ਉੱਥੇ ਜਿਹੜਾ ਇਹਨਾਂ ਦੇ ਵੱਲੋਂ 2 ਇਹਨਾਂ ਦੇ ਜਿਹੜੇ ਮੈਂਬਰ ਸੀ ਉਹਨਾਂ ਨੇ ਭਾਖੜੇ ਦੇ ਵਿੱਚ ਛਾਲਾਂ ਮਾਰ ਦਿੱਤੀਆਂ ਪੁਲਿਸ ਦੇ ਵੱਲੋਂ ਜਿਹੜਾ ਜੀ ਉਹ ਸਤਾਏ ਹੋਣ ਕਰਕੇ। ਗੋਤਾਖੋਰਾਂ ਨੇ ਜਿਹੜਾ ਸੀਗਾ ਜੀ ਤੁਰੰਤ ਕੋਸ਼ਿਸ਼ ਕਰਦਿਆਂ ਹੋਇਆ ਇਹਨਾਂ ਦੋਨਾਂ ਨੂੰ ਜਿਹੜਾ ਉਹ ਬਚਾ ਲਿਆ। ਵਿਰੋਧੀ ਤਰ੍ਹਾਂ ਦੇ ਆਗੂ ਜਿਹੜੇ ਸੀ ਜੀ ਉਹ ਪਹੁੰਚੇ, ਉਹ ਪਹੁੰਚ ਹੀ ਜਾਂਦੇ ਹੁੰਦੇ ਆ ਅਕਸਰ। ਪਰ ਹੈਰਾਨਗੀ ਵਾਲੀ ਜਿਹੜੀ ਗੱਲ ਇਹ ਆ ਕਿ ਇੱਕ ਪਾਸੇ ਦਾਅਵੇ ਜਿਹੜੇ ਜੀ ਉਹ ਇਹ ਕੀਤੇ ਜਾ ਰਹੇ ਆ ਕਿ ਅਸੀਂ ਘਰ ਘਰ ਨੌਕਰੀ ਦੇ ਦਿੱਤੀ, ਇੰਨੇ ਲੱਖ ਨੌਕਰੀ ਜਿਹੜੀ ਉਹ ਦੇ ਦਿੱਤੀ, ਜਦੋਂ ਕਿ 12,000 ਤੋਂ ਉੱਪਰ ਟੀਚਰਾਂ ਦੀਆਂ ਅਸਾਮੀਆਂ ਖਾਲੀ ਪਈਆਂ ਨੇ। ਇਹਨਾਂ ਨੂੰ ਕਦੀ ਕਹਿ ਦਿੱਤਾ ਜਾਂਦਾ ਆਹ ਟੈਸਟ ਪਾਸ ਕਰੋ, ਕਦੀ ਆਹ ਟੈਸਟ ਜਿਹੜਾ ਜੀ ਉਹ ਪਾਸ ਕਰੋ, ਉਹ ਪਾਸ ਕਰਕੇ ਆਉਂਦੇ ਨੇ ਤੇ ਮੁੱਖ ਮੰਤਰੀ ਨਾਲ ਮੀਟਿੰਗ ਤੱਕ ਵੀ ਇਹਨਾਂ ਦੀ ਜਿਹੜੀ ਜੀ ਉਹ ਨਹੀਂ ਹੋਣ ਦਿੱਤੀ ਜਾਂਦੀ। ਇੱਕ ਵਾਰੀ ਫਿਰ ਇਹ ਸਵਾਲੀਆ ਚਿੰਨ੍ਹ ਮੌਜੂਦਾ ਸਰਕਾਰ ਦੇ ਉੱਤੇ ਜਿਹੜੇ ਜੀ ਉਹ ਖੜੇ ਹੋ ਗਏ ਕਿ ਜੇ ਨੌਕਰੀਆਂ ਦਿੱਤੀਆਂ ਨੇ ਤੇ ਉਹ ਕਿੱਥੇ ਦਿੱਤੀਆਂ ਨੇ, ਉਹ ਕਿੱਥੇ ਗਈਆਂ ਜਿਹੜੀਆਂ ਨੌਕਰੀਆਂ ਸੀ ਜੀ। ਕਰੋਨਾ ਵਾਇਰਸ ਨੇ ਇਸ ਵੇਲੇ ਪੂਰੀ ਦੁਨੀਆ ਦੇ ਵਿੱਚ ਜਿਹੜਾ ਜੀ ਉਹ ਦਹਿਸ਼ਤ ਪਾਈ ਹੋਈ ਆ। 5 ਸੱਜਰੇ ਕੇਸ ਜਿਹੜੇ ਜੀ ਉਹ ਕਰੋਨਾ ਵਾਇਰਸ ਦੇ ਸਾਹਮਣੇ ਆਏ ਨੇ। ਇਹ ਕੇਰਲਾ ਦੇ ਵਿੱਚ ਜਿਹੜਾ ਜੀ ਉਹ ਸਾਹਮਣੇ ਆਏ ਨੇ, ਔਰ ਕੇਰਲਾ ਨੇ ਅੱਜ ਹਾਈ ਅਲਰਟ ਜਿਹੜਾ ਜੀ ਉਹ ਜਾਰੀ ਕੀਤਾ। ਪੁਲਿਸ ਨੇ ਇਹ ਵੀ ਚੇਤਾਵਨੀ ਜਿਹੜੀ ਜੀ ਉਹ ਦਿੱਤੀ ਆ ਕਿ ਕਰੋਨਾ ਵਾਇਰਸ ਫੈਲਣ ਵਾਲੇ ਮੁਲਕਾਂ ਤੋਂ ਆਉਣ ਵਾਲੇ ਲੋਕ ਜੇਕਰ ਸਿਹਤ ਅਧਿਕਾਰੀਆਂ ਕੋਲ ਨਹੀਂ ਜਾਣਗੇ ਤਾਂ ਉਹਨਾਂ ਦੇ ਉੱਤੇ ਮਾਮਲੇ ਜਿਹੜੇ ਜੀ ਉਹ ਦਰਜ ਕੀਤੇ ਜਾਣਗੇ। ਚਾਈਨਾ ਤੋਂ ਕੇਰਲਾ ਪਰਤੇ 3 ਜਿਹੜੇ ਸਟੂਡੈਂਟ ਸੀ ਉਹਨਾਂ ਨੂੰ ਕਰੋਨਾ ਵਾਇਰਸ ਹੋਇਆ ਸੀ, ਜਿਹੜੇ ਹੁਣ ਉਧਰ ਪੱਛਮੀ ਬੰਗਾਲ ਦੇ ਜਿਹੜੇ ਮੁਰਸ਼ਿਦਾਬਾਦ ਡਿਸਟ੍ਰਿਕਟ ਦੇ ਹਸਪੀਟਲ ਦੇ ਵਿੱਚ ਆਈਸੋਲੇਸ਼ਨ ਵਾਰਡ ਦੇ ਵਿੱਚ ਦਾਖਲ ਜਨਰਲ ਹੱਕ ਦੀ ਮੌਤ ਜਿਹੜੀ ਹੋਈ ਆ, ਉਹਦੇ ਕਰੋਨਾ ਵਾਇਰਸ ਦੇ ਲੱਛਣ ਜਿਹੜੇ ਉਹ ਮਿਲੇ ਸੀ, ਜਿਹੜਾ ਕਿ ਸਾਊਦੀ ਅਰਬ ਤੋਂ ਆਇਆ ਸੀਗਾ। ਡਾਕਟਰਾਂ ਦੇ ਮੁਤਾਬਕ ਉਹਦੇ ਟੈਸਟਾਂ ਦੀ ਰਿਪੋਰਟ ਦੀ ਉਡੀਕ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਆ। ਵੈਸੇ ਉਹ ਡਾਇਬਟੀਜ਼ ਦਾ ਸ਼ਿਕਾਰ ਵੀ ਜਿਹੜਾ ਉਹ ਦੱਸਿਆ ਜਾ ਰਿਹਾ।
ਜੀ ਕੇਰਲਾ ਦੇ ਸਿਹਤ ਮੰਤਰੀ ਨੇ ਇਹ ਗੱਲ ਕਹੀ ਹੈ ਕਿ ਕਰੋਨਾ ਵਾਇਰਸ ਦੇ ਸੱਜਰੇ ਕੇਸਾਂ ਦੇ ਪਠਾਨਮਥਿੱਟਾ ਜ਼ਿਲ੍ਹੇ ਦੇ ਵਿੱਚੋਂ ਮਿਲੇ ਆ। ਸਰਕਾਰੀ ਹਸਪੀਟਲ ਦੇ ਵਿੱਚ ਉਹਨਾਂ ਨੂੰ ਆਈਸੋਲੇਸ਼ਨ ਵਾਰਡ ਦੇ ਵਿੱਚ ਜਿਹੜਾ ਰੱਖਿਆ ਗਿਆ, ਔਰ ਇਹਦੇ 'ਚ 53 ਸਾਲਾਂ ਦਾ ਇੱਕ ਵਿਅਕਤੀ, ਉਹਦੀ ਪਤਨੀ 53 ਸਾਲਾਂ ਦੀ, ਉਹਦਾ ਪੁੱਤ 24 ਸਾਲਾਂ ਦਾ ਇਟਲੀ ਤੋਂ ਆਏ ਸੀਗੇ। ਔਰ ਉਹਨਾਂ ਨੇ ਗੈਰ ਜ਼ਿੰਮੇਵਾਰਾਨਾ ਰਵੱਈਆ ਅਪਣਾਉਂਦਿਆਂ ਅਧਿਕਾਰੀਆਂ ਨੂੰ ਇਹਦੇ ਬਾਰੇ ਜਿਹੜਾ ਉਹ ਨਹੀਂ ਦੱਸਿਆ। ਜੀ ਔਰ ਇਟਲੀ ਦੇ ਵਿੱਚ ਕਰੋਨਾ ਵਾਇਰਸ ਫੈਲਣ ਤੋਂ ਬਾਅਦ ਉੱਥੋਂ ਦੇ ਪ੍ਰਧਾਨ ਮੰਤਰੀ ਨੇ ਮੁਲਕ ਦੇ 1 ਕਰੋੜ 6 ਲੱਖ ਲੋਕਾਂ ਦੇ ਆਉਣ ਜਾਣ ਦੇ ਉੱਤੇ ਪਾਬੰਦੀਆਂ ਲਾਤੀਆਂ ਨੇ। ਇਹ ਇਹਤਿਆਤੀ ਕਦਮ ਜਿਹੜੇ ਜੀ ਉਹ 3 ਅਪ੍ਰੈਲ ਤੱਕ ਜਾਰੀ ਰਹਿਣਗੇ। ਜੀ ਜੇ ਆਪਾਂ ਗੱਲ ਕਰੀਏ ਇੱਥੇ ਜਿਹੜੇ ਦੀ ਇੱਕ ਪਾਸੇ ਤਾਂ ਇਹ ਕਿਹਾ ਜਾ ਰਿਹਾ ਕਿ ਜਿਹੜੇ ਵੱਡੇ ਇਕੱਠ ਨੇ ਉੱਥੇ ਨਾ ਜਾਓ, ਪਰ ਇੱਥੇ ਅਨੰਦਪੁਰ ਸਾਹਿਬ ਦੇ ਵਿੱਚ ਹੋਲਾ ਮਹੱਲਾ ਜਿਹੜਾ ਦੀ ਉਹ ਸ਼ੁਰੂ ਹੋਇਆ। ਇੱਥੇ ਸੰਗਤ ਦੀ ਆਮਦ ਜਿਹੜੀ ਆ ਜੀ ਉਹ ਬਹੁਤ ਘਟੀ ਆ, ਔਰ ਇਹ ਡਰ ਹੈ ਕਰੋਨਾ ਵਾਇਰਸ ਦਾ ਜਿਹੜਾ ਦੀ ਉਹ ਪਾਇਆ ਜਾ ਰਿਹਾ। ਇਹ ਐਤਵਾਰ ਹੋਣ ਦੇ ਬਾਵਜੂਦ ਜਿਹੜੇ ਸੀ ਜੀ ਕਿਹਾ ਜਾਂਦਾ ਕਿ 4 ਤੋਂ 5 ਲੱਖ ਲੋਕ ਜਿਹੜੇ ਉਹ ਆਉਂਦੇ ਆ, ਉਹ 1.5 ਲੱਖ ਲੋਕ ਹੀ ਇੱਥੇ ਜਿਹੜਾ ਦੀ ਪਹਿਲੇ ਦਿਨ ਆਏ, ਜਿੱਥੇ ਕਿ ਜਿਹੜਾ ਦੀ ਹੋਲੇ ਮਹੱਲੇ ਦੀ ਸ਼ੁਰੂਆਤ ਜਿਹੜੀ ਸੀ ਉਹ ਹੋਈ। ਜਿਹੜੀਆਂ ਵੱਖ-ਵੱਖ ਸਿਆਸੀ ਰੈਲੀਆਂ ਨੇ ਉਹ ਰੱਦ ਕੀਤੀਆਂ ਗਈਆਂ ਨੇ। ਅਕਾਲੀ ਦਲ ਨੇ ਸਿਆਸੀ ਰੈਲੀ ਰੱਦ ਕੀਤੀ ਆ, ਕਾਂਗਰਸ ਨੇ ਰੱਦ ਕੀਤੀ ਆ, ਆਮ ਆਦਮੀ ਪਾਰਟੀ ਨੇ ਜਿਹੜੀ ਉਹ ਰੱਦ ਕੀਤੀ ਆ, ਜਦੋਂ ਕਿ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਪ੍ਰਧਾਨ ਨੇ ਸਿਮਰਜੀਤ ਸਿੰਘ ਮਾਨ ਹੋਰੀ, ਉਹਨਾਂ ਨੇ ਇਹ ਰੈਲੀ ਰੱਦ ਕਰਨ ਤੋਂ ਨਾ ਜਿਹੜੀ ਉਹ ਕੀਤੀ ਆ। ਉਹਨਾਂ ਨੇ ਕਿਹਾ ਕਿ ਉਹ ਇਹ ਰੈਲੀ ਜ਼ਰੂਰ ਜਿਹੜੀ ਦੀ ਉਹ ਕਰਨਗੇ। ਇਹ ਵੀ ਜਿਹੜਾ ਜੀ ਉਹ ਕਿਹਾ ਜਾ ਰਿਹਾ ਕਿ ਲੋਕਾਂ ਦੇ ਵਿੱਚ ਡਰ ਜਿਹੜਾ ਜੀ ਉਹ ਪਾਇਆ ਜਾ ਰਿਹਾ। ਉੱਧਰ ਅੰਮ੍ਰਿਤਸਰ ਡਿਸਟ੍ਰਿਕਟ ਦੇ ਪਿੰਡ ਕਲੇਰਾ ਬਾਲਾ ਦੇ ਵਿੱਚ ਜਿਹੜਾ ਸੀਗਾ ਜੀ ਇੱਕ ਵਿਅਕਤੀ ਦੀ ਜਿਹੜੀ ਉਹ ਮੌਤ ਹੋਈ ਆ। ਅਨੰਦਪੁਰ ਸਾਹਿਬ ਜਿਹੜਾ ਕਿ ਇੱਥੇ ਮੇਲਾ ਦੇਖਣਾ, ਪਰ ਉਹਦੀ ਮੌਤ ਜਿਹੜੀ ਆ ਉਹ ਦਿਲ ਦਾ ਦੌਰਾ ਪੈਣ ਕਰਕੇ ਹੋਈ ਜਿਹੜੀ ਉਹ ਦੱਸੀ ਜਾ ਰਹੀ ਹੈ। ਜੀ ਇਸ ਵੇਲੇ ਮੁਲਕ ਦੇ ਵਿੱਚ ਯੈਸ ਬੈਂਕ ਦਾ ਬੋਲਬਾਲਾ ਜਿਹੜਾ ਜੀ ਉਹ ਹੈ ਨੈਗੇਟਿਵ ਪੁਆਇੰਟ ਆਫ ਵਿਊ ਤੋਂ ਹੈ। ਉਹਦੀਆਂ ਕੋਈ ਚੰਗੀਆਂ ਸਰਵਿਸਿਜ਼ ਕਰਕੇ ਨਹੀਂ, ਬਲਕਿ ਲੋਕ ਤੁਸੀਂ ਕਹਿ ਲਓ ਕਿ ਉੱਜੜ ਗਏ ਯੈਸ ਬੈਂਕ ਵਾਲੇ ਮਾਮਲੇ ਦੇ ਵਿੱਚ। ਐਨਫੋਰਸਮੈਂਟ ਡਾਇਰੈਕਟੋਰੇਟ ਨੇ ਯੈਸ ਬੈਂਕ ਦੇ ਬਾਨੀ ਰਾਣਾ ਕਪੂਰ 62 ਸਾਲਾਂ ਦਾ, ਉਹਨੂੰ ਜਿਹੜਾ ਬਲੈਕ ਮਨੀ ਨੂੰ ਵਾਈਟ ਬਣਾਉਣ ਦੇ ਦੋਸ਼ਾਂ ਦੇ ਤਹਿਤ ਗ੍ਰਿਫਤਾਰ ਕੀਤਾ। ਇਹ ਰਾਣਾ ਕਪੂਰ ਉਹੀ ਆ ਜਦੋਂ ਇੱਥੇ ਨੋਟਬੰਦੀ ਹੋਈ ਸੀ, ਮੋਨੇਟਾਈਜੇਸ਼ਨ ਜਿਹੜੀ ਹੋਈ ਸੀ, ਉਹਦੇ ਵਿੱਚ ਉਹ ਪ੍ਰਧਾਨ ਮੰਤਰੀ ਦੇ ਸਟੈਪ ਨੂੰ ਉਦੋਂ ਮਾਸਟਰ ਸਟ੍ਰੋਕ ਜਿਹੜਾ ਜੀ ਉਹ ਦੱਸ ਰਿਹਾ ਸੀਗਾ। 20 ਘੰਟਿਆਂ ਤੋਂ ਵੱਧ ਪੁੱਛਗਿੱਛ ਕਰਨ ਤੋਂ ਬਾਅਦ ਉਹਦੀ ਗ੍ਰਿਫਤਾਰੀ ਜਿਹੜੀ ਹੈ ਜੀ ਉਹ ਹੋਈ ਆ। ਉਹਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। 11 ਤਰੀਕ ਤੱਕ ਉਹਦਾ ਜਿਹੜਾ ਜੀ ਰਿਮਾਂਡ ਹਾਸਲ ਕੀਤਾ ਗਿਆ, ਜਿਹਦੇ ਤੋਂ ਹੋਰ ਅੱਗੇ ਜਿਹੜੀ ਹੈ ਜੀ ਉਹ ਪੁੱਛਗਿੱਛ ਕੀਤੀ ਜਾ ਰਹੀ ਹੈ। ਈਡੀ ਦੇ ਵੱਲੋਂ ਉਹਦੀ ਪਤਨੀ ਤੇ ਕੁੜੀਆਂ ਦੇ ਬਿਆਨ ਵੀ ਜਿਹੜੇ ਉਹ ਦਰਜ ਕੀਤੇ ਗਏ ਆ। CBI ਨੇ ਰਾਣਾ ਕਪੂਰ ਤੇ ਦੀਵਾਨ ਹਾਊਸਿੰਗ ਫਾਈਨੈਂਸ ਲਿਮਟਿਡ ਦੇ ਸਾਬਕਾ MD ਤੇ CEO ਜਿਹੜੇ ਨੇ ਕਪਲ ਵਧਾਵਨ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਤਹਿਤ ਮਾਮਲਾ ਜਿਹੜਾ ਜੀ ਉਹ ਕੀਤਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਰਾਣਾ ਕਪੂਰ ਨੇ ਜਿਹੜੀ ਬਹੁਤ ਵੱਡੀ ਜਾਇਦਾਦ ਉਹ ਇੰਗਲੈਂਡ ਦੇ ਵਿੱਚ ਪਿਛਲੇ ਦਿਨੀ ਬਣਾਈ ਆ। ਉਹਦੀ ਜਿਹੜੀ ਬੇਟੀ ਹੈਗੀ ਇੱਕ ਰੋਸ਼ਨੀ ਕਪੂਰ, ਉਹ ਚੱਲੀ ਸੀ ਇੰਗਲੈਂਡ ਨੂੰ, ਤੇ ਉਹਨੂੰ ਏਅਰਪੋਰਟ ਦੇ ਉੱਤੇ ਜਿਹੜਾ ਜੀ ਉਹ ਰੋਕ ਲਿਆ ਗਿਆ। ਵੈਸੇ ਇਸ ਤੋਂ ਭੱਜਣ ਵਾਲੇ ਜਿੰਨੇ ਨੇ ਉਹ ਇੰਗਲੈਂਡ ਹੀ ਜਾਂਦੇ ਨੇ, ਜਿੰਨੇ ਇੱਕ ਪਹਿਲਾਂ ਵੀ ਠੱਗੀਆਂ ਮਾਰ ਕੇ ਗਏ ਹੋਏ ਆ ਜੀ। ਨੀਰਵ ਮੋਦੀ ਵਰਗੇ ਤੇ ਜਿਹੜੇ ਸ਼ਰਾਬ ਕਿੰਗ ਜਿਹੜਾ ਕਿੰਗ ਫਿਸ਼ਰ ਵਾਲਾ, ਉਹ ਸਾਰੇ ਦੇ ਸਾਰੇ ਇੰਗਲੈਂਡ ਹੀ ਤਕਰੀਬਨ ਜਿਹੜੇ ਜੀ ਉਹ ਬੈਠੇ ਆ। ਉਧਰ ਇਹ ਵੀ ਕਿਹਾ ਜਾ ਰਿਹਾ ਇੰਡੀਆ ਬੁਲਸ ਹਾਊਸਿੰਗ ਫਾਈਨੈਂਸ ਕੰਪਨੀ, ਉਹਦੇ ਯੈਸ ਬੈਂਕ ਦੇ ਕੋਲੇ ਬੌਂਡ ਦੇ ਰੂਪ ਦੇ ਵਿੱਚ 662 ਕਰੋੜ ਰੁਪਈਆ ਜਿਹੜਾ ਹੈ, ਔਰ ਉਸ ਬੈਂਕ ਦਾ ਕੋਈ ਵੀ ਟਰਮ ਲੋਨ ਬਕਾਇਆ ਨਹੀਂ। ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਇਹਦੀ ਜਾਣਕਾਰੀ ਜਿਹੜੀ ਹੈ ਜੀ ਉਹ ਦਿੱਤੀ ਹੈ। ਇਹ ਪ੍ਰਾਈਵੇਟ ਤਾਂ ਛੱਡੋ, ਕਿਉਂਕਿ ਜਿਹੜੇ ਸਰਕਾਰਾਂ ਦੇ ਵਿੱਚ ਆਉਂਦੇ ਲੋਕ ਆ ਉਹ ਕੁਛ ਨਾ ਕੁਛ ਇਹਨਾਂ ਬੈਂਕਾਂ ਤੋਂ ਫਾਇਦਾ ਲੈਂਦੇ ਆ। ਫਾਇਦਾ ਲੈਣ ਦੇ ਚੱਕਰ ਦੇ ਵਿੱਚ ਸਰਕਾਰਾਂ ਜਿਹੜੀਆਂ ਜੀ ਉਹ ਵੀ ਇਹਨਾਂ ਬੈਂਕਾਂ ਵੱਲ ਨੂੰ ਹੋ ਤੁਰੀਆਂ ਨੇ। ਪਿਛਲੇ ਸਮੇਂ ਦੇ ਦੌਰਾਨ ਪੰਜਾਬ ਸਰਕਾਰ ਨੇ ਵੀ ਕੁਛ ਜਿਹੜੇ ਬੈਂਕਾਂ ਨੇ ਉਹ ਬਦਲੀਆਂ ਨੇ। ਹਾਲਾਂਕਿ ਇਹ ਬੈਂਕ ਨਹੀਂ, ਪਰ ਕੁਛ ਬੈਂਕਾਂ ਪ੍ਰਾਈਵੇਟ ਦੇ ਵਿੱਚ ਜਿਹੜੇ ਜੋ ਆਪਣੇ ਖਾਤੇ ਲੈ ਆਉਂਦੇ ਨੇ। ਜਿਹੜਾ ਇਹ ਯੈਸ ਬੈਂਕ ਆ, ਇਹਦੇ ਵਿੱਚ ਹਰਿਆਣਾ ਸਰਕਾਰ ਦਾ ਕੋਈ 2600 ਕਰੋੜ ਰੁਪਈਆ ਜਿਹੜਾ ਜੀ ਉਹ ਫਸ ਗਿਆ ਦੱਸੀ ਦਾ। ਇਹ ਵੀ ਕਨਸੋਆਂ ਨੇ ਕਿ
ਜਦੋਂ 1000 ਕਰੋੜ ਰੁਪਈਆ ਇਹਦੇ ਵਿੱਚ ਇਨਵੈਸਟ ਕੀਤਾ ਸੀ ਤਾਂ ਇੱਕ ਸੀਨੀਅਰ ਆਫੀਸਰ ਜਿਹੜਾ IAS ਹੈ ਉਹਨੇ ਚਿੱਠੀ ਵੀ ਲਿਖੀ ਸੀ ਸਰਕਾਰ ਨੂੰ ਕਿ ਤੁਸੀਂ ਇਹ ਪੈਸਾ ਰਿਸਕ ਦੇ ਉੱਤੇ ਰੱਖ ਰਹੇ ਹੋ ਇੱਕ ਪ੍ਰਾਈਵੇਟ ਕੰਪਨੀ ਦੇ ਵਿੱਚ, ਪਰ ਉਹਦੀ ਕਿਸੇ ਨੇ ਸੁਣੀ ਨਹੀਂ। ਹੁਣ 2600 ਕਰੋੜ ਰੁਪਈਆ ਹਰਿਆਣੇ ਦੀ ਸਰਕਾਰ ਦਾ ਵੀ ਇਹਦੇ ਵਿੱਚ ਜਿਹੜਾ ਵੀ ਉਹ ਸਟਾਰਟ ਹੋ ਗਿਆ। ਬੇਸ਼ੱਕ RBI ਤੇ ਸਰਕਾਰ ਜਿਹੜੇ ਦੀ ਲੱਖ ਦਾਅਵੇ ਕਰੀ ਜਾਂਦੀ ਹੋਵੇ, ਲੋਕਾਂ ਦੀਆਂ ਲਾਈਨਾਂ ਇੱਕ ਵਾਰੀ ਫੇਰ ਜਿਹੜੀਆਂ ਦੀ ਉਹ ਲੱਗੀਆਂ ਨੇ। ਭਗਤ ਜਿਹੜੇ ਜੀ ਉਹ ਅਜੇ ਵੀ ਨਹੀਂ ਮੰਨ ਰਹੇ, ਭਗਤ ਇਹਨੂੰ ਦੂਜੇ ਰੂਪ ਦੇ ਵਿੱਚ ਜਿਹੜਾ ਦੀ ਉਹ ਲੈ ਰਹੇ ਆ ਕਿ ਇਹ ਸਾਰਾ ਕੁਝ ਜਿਹੜਾ ਦੀ ਉਹ ਠੀਕ ਠਾਕ ਹੋਣ ਵੱਲ ਨੂੰ ਵੱਧ ਰਿਹਾ। ਤੇ ਪ੍ਰਧਾਨ ਮੰਤਰੀ ਦਾ ਇਹ ਮਾਸਟਰ ਸਟ੍ਰੋਕ ਹੈ। ਹੁਣ ਪਤਾ ਨਹੀਂ ਇਹ ਕਿੰਨੇ ਕੁ ਜਿਹੜੇ ਮਾਸਟਰ ਸਟ੍ਰੋਕ ਨੇ ਉਹ ਲੋਕਾਂ ਦੇ ਸਾਹਮਣੇ ਅਦੇ ਜਿਹੜਾ ਉਹ ਆਉਣੇ ਨੇ। ਔਰ ਇਹ 10ਵੀਂ ਵਾਰ ਹੈ ਜਦੋਂ ਕਿ ਲੋਕਾਂ ਨੂੰ ਲਾਈਨਾਂ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਲਵਾ ਜਿਹੜਾ ਦੀ ਉਹ ਦਿੱਤਾ ਗਿਆ। ਯੈਸ ਬੈਂਕ ਦੇ ਵਿੱਚ ਉਹ ਜਿਹੜੇ ਲੋਕਾਂ ਦੀਆਂ ਕਹਾਣੀਆਂ ਬੜੀਆਂ ਡਿਫਰੈਂਟ ਨੇ ਜੀ, ਵੱਖੋ ਵੱਖਰੀਆਂ ਨੇ। ਕਿਸੇ ਦੇ ਥੋੜੇ ਉਜੜੇ ਨੇ, ਕਿਸੇ ਦੇ ਜ਼ਿਆਦਾ ਜਿਹੜੇ ਦੀ ਉਹ ਉਜੜੇ ਨੇ। ਇਸਤਰੀ ਜਾਗਰਤੀ ਮੰਚ ਤੇ ਸੰਵਿਧਾਨ ਬਚਾਓ ਸੰਘਰਸ਼ ਮੋਰਚਾ ਦੇ ਵੱਲੋਂ ਜਿਹੜਾ ਮਹਿਲਾ ਦਿਵਸ ਦੇ ਮੌਕੇ ਦੇ ਉੱਤੇ NRC, CAA ਤੇ NPR ਦੇ ਵਿਰੋਧ ਦੇ ਵਿੱਚ ਮਲੇਰਕੋਟਲਾ ਦੇ ਸਰਹੱਦੀ ਦਰਵਾਜ਼ੇ ਦੇ ਬਾਹਰ ਜਿਹੜਾ ਸੀਗਾ ਪੱਕਾ ਧਰਨਾ ਜਿਹੜਾ ਦਿੱਤਾ ਜਾ ਰਿਹਾ। ਇੱਥੇ ਰੋਸ ਮਾਰਚ ਜਿਹੜਾ ਵੀ ਉਹ ਕੀਤਾ ਗਿਆ। ਇਸਤਰੀ ਜਾਗਰਤੀ ਮੰਚ ਪੰਜਾਬ ਦੀ ਜਨਰਲ ਸਕੱਤਰ ਜਿਹੜੀ ਅਮਨਦੀਪ ਕੌਰ ਦਿਓਲ ਨੇ ਇਹ ਗੱਲ ਜਿਹੜੀ ਦੀ ਆਖੀ ਕਿ ਸੰਘ ਪਰਿਵਾਰ ਦੇ ਇਸ਼ਾਰੇ ਦੇ ਉੱਤੇ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਕਾਨੂੰਨਾਂ ਦੇ ਰਾਹੀਂ ਬਹੁ ਗਿਣਤੀ ਲੋਕਾਂ ਨੂੰ ਬੇਵਤਨੀ ਕਰਕੇ ਦੇਸ਼ ਦੇ ਵਿੱਚ ਹਿੰਦੂ ਰਾਸ਼ਟਰ ਸਥਾਪਿਤ ਕਰਕੇ ਮਨੂਵਾਦੀ ਨਿਜ਼ਾਮ ਲਾਗੂ ਕਰਵਾਉਣਾ ਚਾਹੁੰਦੀ ਹੈ। ਇਹਦੇ ਸੰਬੰਧੀ ਕੈਪਟਨ ਸਰਕਾਰ ਨੂੰ NPR ਸੰਬੰਧੀ ਸੂਬਾ ਸਰਕਾਰ ਦਾ ਸਟੈਂਡ ਸਪਸ਼ਟ ਕਰਨ ਦੇ ਵਾਸਤੇ ਆਖਿਆ ਗਿਆ ਔਰ ਆਮ ਲੋਕਾਂ ਨੂੰ NPR ਪ੍ਰਕਿਰਿਆ ਦਾ ਬਾਈਕਾਟ ਕਰਨ ਦਾ ਸੱਦਾ ਜਿਹੜਾ ਜੀ ਉਹ ਦਿੱਤਾ ਗਿਆ। ਇਹਦੀ ਜਿਹੜੀ ਮੀਤ ਪ੍ਰਧਾਨ ਸੀ ਉਹਨੇ ਇਹ ਕਿਹਾ ਕਿ ਮੁਸਲਿਮ ਭਾਈਚਾਰੇ ਨੂੰ CAA ਤੋਂ ਬਾਹਰ ਰੱਖਣਾ ਬੇਇਨਸਾਫੀ ਹੈ, ਇਨਸਾਨੀਅਤ ਦੇ ਵਿਰੁੱਧ ਹੈ। MCR, CAA ਤੇ NPR ਕਿਸੇ ਇੱਕ ਫਿਰਕੇ ਖਿਲਾਫ ਨਹੀਂ ਬਲਕਿ ਮੁਲਕ ਦੀ ਸਮੁੱਚੀ ਜਨਤਾ ਦੇ ਖਿਲਾਫ ਹੈ ਔਰ ਪਹਿਲਾਂ ਤੋਂ ਹੀ ਦੂਜੇ ਦਰਜੇ ਦੀ ਜ਼ਿੰਦਗੀ ਹਰਾ ਰਹੀਆਂ ਮੁਲਕ ਦੀਆਂ ਔਰਤਾਂ ਦੀ ਨਾਗਰਿਕਤਾ ਸਭ ਤੋਂ ਪਹਿਲਾਂ ਸ਼ੱਕੀ ਘੇਰੇ ਦੇ ਵਿੱਚ ਜਿਹੜਾ ਜੀ ਉਹ ਆਊਗੀ। ਮਲੇਰਕੋਟਲਾ ਤੇ ਮਾਨਸਾ ਇਹ ਦੋ ਜਗ੍ਹਾ ਨੇ ਜਿੱਥੇ ਲਗਾਤਾਰ ਪੱਕੇ ਜਿਹੜੇ ਜੀ ਉਹ ਔਰਤਾਂ ਦੇ ਵੱਲੋਂ ਲਾਏ ਹੋਏ ਨੇ। ਮਾਨਸਾ ਦੇ ਵਿੱਚ ਵੀ ਜਿਹੜਾ ਸੀਗਾ ਜੀ 26ਵੇਂ ਦਿਨ ਇਹ ਮੋਰਚਾ ਜਿਹੜਾ ਜੀ ਉਹ ਚਲੇ ਗਿਆ। ਇੱਥੇ ਵੀ ਜਿਹੜੇ ਸੀ ਮਰਹੂਮ ਨਾਟਕਕਾਰ ਅਜਮੇਰ ਔਲਖ ਦੀ ਪਤਨੀ ਨੇ ਜਿਹੜਾ ਸੀਗਾ ਜੀ ਸੰਬੋਧਨ ਕੀਤਾ ਔਰ 100 ਸਾਲਾ ਬੇਬੇ ਮੁਖਤਿਆਰ ਕੌਰ ਮਾਨਸਾ ਨੇ ਵੀ ਇਹ ਰੈਲੀ ਦੇ ਵਿੱਚ ਜਿਹੜਾ ਜੀ ਉਹ ਹਿੱਸਾ ਲਿਆ। ਇਹ ਦੋਨਾਂ ਜਗ੍ਹਾ ਦੇ ਉੱਤੇ ਇਹ ਪੱਕੇ ਮੋਰਚੇ ਸ਼ਾਹੀਨ ਬਾਗ ਦੀ ਤਰਜ਼ ਦੇ ਉੱਤੇ ਜਿਹੜਾ ਜੀ ਉਹ ਜਾਰੀ ਨੇ। ਪੰਜਾਬ ਦੇ ਵਿੱਚ ਇੱਕ ਬਹੁਤ ਚਰਚਿਤ ਜਿਹੜਾ ਨਕੋਦਰ ਬੇਅਦਬੀ ਕਾਂਡ ਜਿਹਦੇ ਵਿੱਚ ਪੁਲਿਸ ਦੀ ਗੋਲੀ ਦੇ ਨਾਲ ਨੌਜਵਾਨ ਜਿਹੜਾ ਜੀ ਉਹ ਮਾਰੇ ਗਏ ਸਨ। 34 ਸਾਲਾਂ ਤੋਂ ਅਜੇ ਵੀ ਇਨਸਾਫ ਦੀ ਉਡੀਕ ਜਿਹੜੀ ਜੀ ਉਹ ਕਰ ਰਿਹਾ। ਕਿਵੇਂ ਇਹ ਰਿਪੋਰਟ ਆਈ, ਇਹਦੇ ਵਿੱਚ ਕਿਹੜੇ ਕਿਹੜੇ ਆਫੀਸਰਸ ਨੇ ਉਹ ਰਿਪੋਰਟ ਦੱਬੀ ਤੇ ਅਕਾਲੀ ਦਲ ਨੇ ਉਹਨਾਂ ਆਫੀਸਰਸ ਨੂੰ ਅਕਾਲੀ ਦਲ ਦੇ ਵਿੱਚ ਸ਼ਾਮਲ ਕਰਕੇ ਕਿਵੇਂ ਉੱਚ ਅਹੁਦੇ ਦਿੱਤੇ ਅਕਾਲੀ ਦਲ ਬਾਦਲ ਨੇ, ਇਹ ਹਮੇਸ਼ਾ ਚਰਚਾ ਦਾ ਵਿਸ਼ਾ ਜਿਹੜਾ ਜੀ ਉਹ ਬਣਦਾ ਰਿਹਾ। ਇਸ ਮਾਮਲੇ ਦੇ ਉੱਤੇ ਇਹ ਕੋਈ ਲੋਕ ਜਿਹੜਾ ਜੀ ਉਹ ਮੂੰਹ ਖੋਲਣ ਦੇ ਵਾਸਤੇ ਤਿਆਰ ਨਹੀਂ। ਉਦੋਂ ਦੇ ਜਿਹੜਾ ਡਿਪਟੀ ਕਮਿਸ਼ਨਰ ਦਾ ਕੀ ਰੋਲ ਸੀ, ਉਦੋਂ ਦੇ SSP ਦਾ ਕੀ ਰੋਲ ਸੀ, ਜਿਨ੍ਹਾਂ ਨੇ ਗੋਲੀਆਂ ਚਲਾ ਕੇ ਜਿਹੜਾ ਜੀ ਉਹ ਨੌਜਵਾਨਾਂ ਬੇਕਸੂਰ ਨੌਜਵਾਨ ਜਿਹੜੇ ਕਿ ਉਦੋਂ ਹੋਈ ਬੇਅਦਬੀ ਦੇ ਮਾਮਲੇ ਦੇ ਵਿੱਚ ਸਿਰਫ ਰੋਸ ਪ੍ਰਗਟ ਕਰ ਰਹੇ ਸੀ, ਜਿਵੇਂ ਬਾਈਬਲ ਕਲਾਂ ਤੇ ਬਰਗਾੜੀ ਕਾਂਡ ਜਿਹੜਾ ਜੀ ਉਹ ਹੋਇਆ। 34 ਸਾਲਾਂ ਤੋਂ ਸੂਬਾ ਸਰਕਾਰ ਨੇ ਇਸ ਮੁੱਦੇ ਦੇ ਉੱਤੇ ਪੰਜਾਬ ਵਿਧਾਨ ਸਭਾ ਦੇ ਵਿੱਚ ਕੋਈ ਚਰਚਾ ਨਹੀਂ ਕਰਵਾਈ, ਪਰ ਇਹਦੀ ਗੂੰਜ UNO ਦੇ ਵਿੱਚ ਹੁਣ ਜ਼ਰੂਰ ਜਿਹੜੀ ਜੀ ਉਹ ਪਈ ਹੈ। ਪਾਕਿਸਤਾਨ ਦੇ ਰਹਿਣ ਵਾਲੇ ਡਾਕਟਰ ਇਕਤਦਾਰ ਕਲਾਮ ਚੀਮਾ ਨੇ UNO ਦੀ 43ਵੀਂ ਮਨੁੱਖੀ ਅਧਿਕਾਰ ਕੌਂਸਲ ਦੇ ਵਿਸ਼ੇਸ਼ ਸੈਸ਼ਨ ਦੇ ਦੌਰਾਨ ਜਨੇਵਾ ਦੇ ਵਿੱਚ ਹਿੱਸਾ ਲੈਂਦਿਆਂ ਨਕੋਦਰ 'ਚ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਪੰਜਾਬ ਪੁਲਿਸ ਦੇ ਵੱਲੋਂ ਚਲਾਈਆਂ ਗੋਲੀਆਂ ਨਾਲ ਮਾਰੇ ਗਏ 4 ਸਿੱਖ ਨੌਜਵਾਨਾਂ ਦੀ ਗੱਲ ਨੂੰ ਬਾਖੂਬੀ ਉਭਾਰਿਆ। ਡਾਕਟਰ ਚੀਮਾ ਨੇ ਨਕੋਦਰ ਬੇਅਦਬੀ ਕਾਂਡ ਦੀ ਗੱਲ ਉਦੋਂ ਚੁੱਕੀ ਜਦੋਂ ਉਹ ਦਿੱਲੀ ਦੇ ਵਿੱਚ ਪਿਛਲੇ ਦਿਨੀ ਹੋਈ ਹਿੰਸਾ ਦੇ ਬਾਰੇ ਗੱਲ ਕਰ ਰਹੇ ਸਨ। ਉੱਥੇ ਕੁਰਾਨ ਸ਼ਰੀਫ ਤੇ ਮਸਜਿਦਾਂ ਦੀ ਬੇਅਦਬੀ ਦੀ ਗੱਲ ਉਹਨਾਂ ਨੇ ਜਿਹੜੀ ਉਹ ਉਠਾਈ। ਡਾਕਟਰ ਚੀਮਾ ਨੇ ਕਿਹਾ ਕਿ ਭਾਰਤ ਦੇ ਵਿੱਚ ਘੱਟ ਗਿਣਤੀਆਂ ਦੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕੋਈ ਪਹਿਲੀ ਵਾਰੀ ਨਹੀਂ ਹੋਈ, ਸਗੋਂ 34 ਸਾਲ ਪਹਿਲਾਂ
ਭਾਰਤੀ ਪੰਜਾਬ ਦੇ ਕਸਬਾ ਨਕੋਦਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ 5 ਬੀੜਾਂ ਸਾੜ ਦਿੱਤੀਆਂ ਗਈਆਂ। ਰੋਸ ਪ੍ਰਗਟ ਕਰ ਰਹੇ ਸਿੱਖ ਨੌਜਵਾਨਾਂ ਦੇ ਉੱਤੇ ਪੰਜਾਬ ਪੁਲਿਸ ਨੇ ਅੰਨ੍ਹੇਵਾਹ ਗੋਲੀ ਚਲਾਈ। ਇਹਦੇ ਵਿੱਚ 4 ਨੌਜਵਾਨ ਜਿਹੜੇ ਸ਼ਹੀਦ ਹੋ ਗਏ, ਜਿਹਦੇ ਵਿੱਚ ਰਵਿੰਦਰ ਸਿੰਘ ਲਿੱਤਰਾ, ਬਲਤੀਰ ਸਿੰਘ ਰਾਮਗੜ੍ਹ, ਝਿਲਮਨ ਸਿੰਘ ਗੌਰਸੀਆਂ ਤੇ ਹਰਮਿੰਦਰ ਸਿੰਘ ਚੱਲੂਪੁਰ ਜਿਹੜੇ ਵੀ ਉਹ ਸ਼ਾਮਲ ਨੇ। ਇਹ ਵੀ ਕਿਹਾ ਗਿਆ ਕਿ ਰਵਿੰਦਰ ਸਿੰਘ ਲਿੱਤਰਾ ਦੇ ਪਿਤਾ ਬਲਦੇਵ ਸਿੰਘ ਲਿੱਤਰਾ ਜਿਹੜੇ ਨੇ ਉਹ 34 ਸਾਲਾਂ ਤੋਂ ਇਨਸਾਫ ਦੀ ਮੰਗ ਕਰਦੇ ਆ ਰਹੇ ਆ। ਔਰ 1986 ਦੇ ਵਿੱਚ ਜਦੋਂ ਘਟਨਾ ਵਾਪਰੀ ਸੀ ਤਾਂ ਉਸ ਵੇਲੇ ਜਲੰਧਰ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਦਰਬਾਰਾ ਸਿੰਘ ਗੁਰੂ ਸਨ, ਜਿਨ੍ਹਾਂ ਦੇ ਕੋਲੇ ਡਿਪਟੀ ਕਮਿਸ਼ਨਰ ਦੀਆਂ ਤਾਕਤਾਂ ਵਰਤਣ ਦਾ ਅਧਿਕਾਰ ਸੀ, ਤੇ ਉਦੋਂ ਦੇ ਐਸਐਸਪੀ ਇਜ਼ਹਾਰ ਆਲਮ ਸਨ। ਇਹ ਦੋਵੇਂ ਆਗੂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਵੱਡੇ ਅਹੁਦਿਆਂ ਦੇ ਉੱਤੇ ਅੱਜ ਵੀ ਵਿਰਾਜਮਾਨ ਨੇ। ਇਹ ਵੀ ਕਿਹਾ ਗਿਆ ਕਿ ਅਮਰੀਕਾ ਦੇ ਵਿੱਚ ਫਰਵਰੀ ਮਹੀਨੇ ਦੇ ਵਿੱਚ 4 ਸ਼ਹਿਰਾਂ 'ਚ ਨਕੋਦਰ ਬੇਅਦਬੀ ਕਾਂਡ ਦੇ ਗੰਭੀਰਤਾ ਦੇ ਨਾਲ ਜਿਹੜੀ ਉਹ ਚਰਚਾ ਕੀਤੀ ਜਿਹੜਾ ਉਹ ਗਈ ਸੀਗੀ। 1986 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹੀ ਸਰਕਾਰ ਸੀ। ਉਦੋਂ ਮੁੱਖ ਮੰਤਰੀ ਹੁੰਦਿਆਂ ਸੁਰਜੀਤ ਸਿੰਘ ਬਰਨਾਲਾ ਨੇ ਇਸ ਘਟਨਾ ਦੀ ਜਾਂਚ ਦੇ ਵਾਸਤੇ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਬਣਾਇਆ ਸੀ, ਜਿਹਨੇ ਆਪਣੀ ਰਿਪੋਰਟ 2 ਹਿੱਸਿਆਂ ਦੇ ਵਿੱਚ ਸਰਕਾਰ ਨੂੰ ਦਿੱਤੀ ਸੀ। ਅੱਜ ਤੱਕ ਇਸ ਰਿਪੋਰਟ ਦੇ ਉੱਤੇ ਕੋਈ ਕਾਰਵਾਈ ਜਿਹੜੀ ਦੀ ਉਹ ਨਹੀਂ ਹੋਈ। ਸਾਲ 2001 ਦੇ ਵਿੱਚ ਮੁੱਖ ਮੰਤਰੀ ਹੁੰਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਇਸ ਰਿਪੋਰਟ ਦਾ ਇੱਕ ਹਿੱਸਾ ਸਦਨ ਦੇ ਵਿੱਚ ਰੱਖਿਆ ਸੀ, ਪਰ ਇਸ ਬਾਰੇ 116 ਵਿਧਾਇਕ ਅਣਜਾਣ ਸਨ। ਪੇਸ਼ ਕੀਤੀ ਗਈ ਅਧੂਰੀ ਰਿਪੋਰਟ ਦੇ ਉੱਤੇ ਵੀ ਕਾਰਵਾਈ ਜਿਹੜੀ ਵੀ ਉਹ ਨਹੀਂ ਕੀਤੀ ਗਈ। ਇਹ ਸਭ ਤੋਂ ਜਿਹੜੀ ਦੀ ਉਹ ਹੈਰਾਨਗੀ ਵਾਲੀ ਗੱਲ ਸੀ ਜੀ। ਇਸ ਵੇਲੇ ਜਿਹੜਾ ਇੱਕ ਵਿਵਾਦ ਭਖਿਆ ਹੋਇਆ ਜੀ ਉਹ ਰਣਜੀਤ ਸਿੰਘ ਢੱਡਰੀਆਂ ਵਾਲਾ ਤੇ ਅਕਾਲ ਤਖਤ ਦੇ ਜਥੇਦਾਰ ਤੇ ਦਮਦਮੀ ਟਕਸਾਲ ਦੇ ਵਿਚਾਲੇ ਹੈ, ਜਿੱਥੇ ਅਕਾਲ ਤਖਤ ਦੇ ਜਥੇਦਾਰ ਦਮਦਮੀ ਟਕਸਾਲ ਦੇ ਬੁਲਾਰੇ ਦੇ ਵਜੋਂ ਜਿਹੜਾ ਜੀ ਉਹ ਪੇਸ਼ ਹੁੰਦਿਆਂ ਇੱਕ ਕਿਸਮ ਦੇ ਨਾਲ ਜਿਹੜੇ ਇਲਜ਼ਾਮਬਾਜ਼ੀ ਲਾ ਰਹੇ ਆ। ਦੂਜੇ ਪਾਸੇ ਰਣਜੀਤ ਸਿੰਘ ਢੱਡਰੀਆਂ ਵਾਲਾ ਜਿਹੜਾ ਜੀ ਉਹਦਾ ਜਵਾਬ ਲਗਾਤਾਰ ਦੇ ਕੇ ਇਸ ਮਾਮਲੇ ਨੂੰ ਜਿਹੜਾ ਜੀ ਉਹ ਪੂਰੇ ਤਰੀਕੇ ਨਾਲ ਭਖਾ ਰਹੇ ਆ। ਇੱਥੇ ਜਿਹੜਾ ਉਹਨਾਂ ਦਾ ਪਰਮੇਸ਼ਵਰ ਦੁਆਰ ਬਣਾਇਆ ਹੋਇਆ ਸੰਗਰੂਰ ਰੋਡ ਦੇ ਉੱਤੇ ਪਟਿਆਲੇ 'ਚ, ਉੱਥੇ ਇੱਕ ਜਿਹੜਾ ਸਮਾਗਮ ਸੀਗਾ ਉਹਨੂੰ ਸੰਬੋਧਨ ਕਰਦਿਆਂ ਹੋਇਆ ਜਿਹੜਾ ਜੀ ਇਹ ਇੱਕ ਵਾਰੀ ਫੇਰ ਗੱਲ ਕਹੀ ਕਿ ਅਕਾਲ ਤਖਤ ਦੇ ਜਥੇਦਾਰ ਸੰਗਤ ਦੀ ਹਾਜ਼ਰੀ ਵਿੱਚ ਕੈਮਰੇ ਮੂਹਰੇ ਲਾਈਵ ਹੋ ਕੇ ਸਿੱਧਾ ਸੰਵਾਦ ਜਿਹੜਾ ਜੀ ਉਹ ਰਚਾਉਣ। ਉਹਨਾਂ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਉਹਨਾਂ ਦੀ ਮੰਗ ਦੇ ਉੱਤੇ ਜਥੇਦਾਰ ਨੇ ਟਾਲ ਮਟੋਲ ਕੀਤੀ ਤਾਂ ਸਿੱਧੇ ਉਹਦੇ ਘਰ ਤੱਕ ਦਸਤਕ ਦੇਣ ਤੋਂ ਗੁਰੇਜ਼ ਨਹੀਂ ਕਰਨਗੇ। ਉਹਨਾਂ ਨੇ ਇਹ ਵੀ ਕਿਹਾ ਕਿ ਜਥੇਦਾਰ ਨੂੰ ਇਹ ਸਾਬਿਤ ਕਰਨਾ ਹੋਊਗਾ ਕਿ ਉਹ ਕਿਵੇਂ ਨਿਰੰਕਾਰੀ ਹੈ, ਕਿਉਂਕਿ ਅਕਾਲ ਤਖਤ ਦੇ ਜਥੇਦਾਰ ਉਹਨਾਂ ਨੇ ਪਿਛਲੇ ਦਿਨੀ ਇਹ ਗੱਲ ਕਹੀ ਸੀ ਕਿ ਰਣਜੀਤ ਸਿੰਘ ਢੱਡਰੀਆਂ ਵਾਲਾ ਨਕਲੀ ਨਿਰੰਕਾਰੀ ਦਾ ਰੋਲ ਜਿਹੜਾ ਜੀ ਉਹ ਨਿਭਾ ਰਿਹਾ ਤੇ ਉਹ ਉਹੋ ਜਿਹਾ ਮਾਹੌਲ ਜਿਹੜਾ ਉਹ ਕ੍ਰੀਏਟ ਕਰਨਾ ਚਾਹੁੰਦਾ। ਰਣਜੀਤ ਸਿੰਘ ਢੱਡਰੀਆਂ ਵਾਲਾ ਨੇ ਕਿਹਾ ਕਿ ਜਥੇਦਾਰ ਨੂੰ ਇਹ ਸਾਬਿਤ ਕਰਨਾ ਹੋਊਗਾ ਕਿ ਉਹ ਕਿੱਥੋਂ ਨਿਰੰਕਾਰੀ ਹੈ। ਇੱਥੇ ਜਿਹੜੀ ਵੱਡੀ ਇਕੱਤਰਤਾ ਸੀ ਉਹਦੇ ਵਿੱਚ ਕੀਰਤਨ ਸਮਾਗਮ ਦੇ ਦੌਰਾਨ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਅਕਾਲ ਤਖਤ ਦੇ ਜਥੇਦਾਰ ਨੂੰ ਕਈ ਮੁੱਦਿਆਂ ਦੇ ਉੱਤੇ ਉਸਨੇ ਮੰਚ ਤੋਂ ਇੱਕ ਕਵਿਤਾ ਵੀ ਪੇਸ਼ ਕੀਤੀ, ਜਿਹੜੀ ਵਿਅੰਗਮਈ ਕਵਿਤਾ ਸੀ ਕਿ ਇੰਨੇ ਵੀ ਨਹੀਂ ਮਿੱਠੇ ਕੋਈ ਮੂੰਹ 'ਚ ਪਾ ਲਵੇ, ਸਾਨੂੰ ਸਮਝੋ ਨਾ ਖੰਡ ਦੇ ਮਖਾਣੇ ਜਥੇਦਾਰ ਦੀ। ਇਹ ਜਿਹੜੀ ਲੰਮੀ ਕਵਿਤਾ ਸੀ ਇਹਦੇ ਵਿੱਚ ਅਕਾਲ ਤਖਤ ਦੇ ਜਥੇਦਾਰ ਨੂੰ ਕਰੜੇ ਹੱਥੀਂ ਮਿੰਡਿਆ, ਆਪਣੇ ਆਪ ਨੂੰ ਕਿਸੇ ਵਿਵਾਦ ਤੋਂ ਜਿੱਥੇ ਬੇਕਸੂਰ ਦੱਸਦਿਆਂ ਉਹਨਾਂ ਜਥੇਦਾਰ ਨੂੰ ਕਿਹਾ ਕਿ ਅਸੀਂ ਜਿਹੜਾ ਜੀ ਕਿਹੜੀ ਗੱਲੋਂ ਅਸੀਂ ਕਿਹੜਾ ਕਿਸੇ ਗੱਲੋਂ ਕਾਣੇ ਜਥੇਦਾਰ ਦੀ, ਅੱਗੇ ਤੁਸੀਂ ਆਪ ਹੀ ਸਿਆਣੇ ਜਥੇਦਾਰ ਜੀ। ਇਹ ਕਵਿਤਾ ਜਿਹੜੀ ਸੀਗੀ ਜੀ ਉਹ ਉਹਨਾਂ ਨੇ ਬੋਲੀ। ਔਰ ਉਹਨਾਂ ਨੇ ਇਹ ਵੀ ਗੱਲ ਜਿਹੜੀ ਜੀ ਕਹੀ ਕਿ ਅਕਾਲ ਤਖਤ ਦੇ ਸਿਸਟਮ ਦੇ ਉੱਤੇ ਕਈ ਸਵਾਲ ਤੇ ਸ਼ੰਕੇ ਖੜੇ ਜਿਹੜੇ ਜੀ ਉਹ ਕੀਤੇ। ਇਹ ਵੀ ਕਿਹਾ ਕਿ ਸਿਸਟਮ ਪ੍ਰਤੀ ਬੇਭਰੋਸੇਯੋਗਤਾ ਜਿਹੜੀ ਜੀ ਉਹ ਵੱਧ ਰਹੀ ਹੈ। ਉਹਨਾਂ ਨੇ ਇਹ ਵੀ ਕਹਿਤਾ ਕਿ ਇੰਨਾ ਕਹਿ ਦੇਣਾ ਕਿ ਇਹ ਸਿੱਖ ਹੀ ਨਹੀਂ, ਇਹ ਪੰਥ ਦੇ ਵਿੱਚੋਂ ਛੇਕ ਵੀ ਸਕਦੇ ਆ, ਪਰ ਉਹ ਹਰ ਚੁਣੌਤੀ ਨੂੰ ਕਬੂਲ ਕਰਨਗੇ ਤੇ ਪਿੱਛੇ ਜਿਹੜਾ ਜੀ ਉਹ ਨਹੀਂ ਹਟਣਗੇ। ਰਣਜੀਤ ਸਿੰਘ ਢੱਡਰੀਆਂ ਵਾਲਾ ਨੇ ਇਸ ਦੀਵਾਨ ਦੇ ਵਿੱਚ ਇਹ ਵੀ ਗੱਲ ਜਿਹੜੀ ਦੀ ਕਹੀ ਕਿ ਉਹ ਕਮਰੇ ਦੇ ਅੰਦਰ ਲੁੱਕ ਕੇ ਵਾਰਤਾ ਨਹੀਂ ਕਰਨੀ ਚਾਹੁੰਦੇ। ਉਹ ਕਹਿੰਦੇ ਨਹੀਂ ਤਾਂ ਇਹਨਾਂ ਨੇ ਇਹ ਪ੍ਰਚਾਰ ਦੇਣਾ ਹੈ ਕਿ ਢੱਡਰੀਆਂ ਵਾਲਾ ਆ ਕੇ ਮੁਆਫੀ ਜਿਹੜੀ ਦੀ ਉਹ ਮੰਗ ਗਿਆ। ਜਿਹੜਾ ਇੰਨੀ ਦਿਨੀ ਵਿਵਾਦ ਜਿਹੜਾ ਦੀ ਉਹ ਚੱਲ ਰਿਹਾ ਕਿ ਅਕਾਲ ਤਖਤ ਨੇ ਇੱਕ 5 ਮੈਂਬਰੀ ਕਮੇਟੀ ਜਿਹੜੀ ਉਹ ਗਠਿਤ ਕੀਤੀ ਸੀ ਔਰ ਇਹ ਕਿਹਾ ਸੀਗਾ ਕਿ ਰਣਜੀਤ ਸਿੰਘ ਢੱਡਰੀਆਂ ਵਾਲਾ ਇਸ ਕਮੇਟੀ ਦੇ ਮੂਹਰੇ ਪੇਸ਼ ਹੋਵੇ। ਜਦੋਂ ਕਿ ਰਣਜੀਤ ਸਿੰਘ ਢੱਡਰੀਆਂ ਵਾਲਾ ਜਿਹੜਾ ਜੀ ਇਹ ਕਹਿੰਦੇ ਆ ਕਿ ਜਿਹੜਾ ਅਕਾਲ ਤਖਤ ਦੇ ਜਥੇਦਾਰ ਨੇ
ਉਹ ਇਸ ਮਾਮਲੇ ਦੇ ਉੱਤੇ ਸਿੱਧੀ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਕਰਨ ਤੇ ਇਹ ਗੱਲਬਾਤ ਲਾਈਵ ਹੋਵੇ, ਜਿਹਨੂੰ ਵਿਸ਼ਵ ਭਰ ਦੇ ਵਿੱਚ ਬੈਠਾ ਸਮੁੱਚਾ ਭਾਈਚਾਰਾ ਜਿਹੜਾ ਜੀ ਉਹ ਵੇਖੇ, ਨਾ ਕਿ ਬਸ ਕਮਰਾ ਗੱਲਬਾਤ ਉਹਨਾਂ ਨੇ ਕਰਨੀ ਹੈ। ਅਸਲ ਵਿਵਾਦ ਜਿਹੜਾ ਜੀ ਉਹ ਦਮਦਮੀ ਟਕਸਾਲ ਤੇ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਵਿਚਾਲ ਹੈ। ਢੱਡਰੀਆਂ ਵਾਲੇ ਦਾ ਇਹ ਕਹਿਣਾ ਕਿ ਦਮਦਮੀ ਟਕਸਾਲ ਵਾਲੇ ਓਪਨਲੀ ਇਹ ਗੱਲ ਕਹਿੰਦੇ ਆ ਕਿ ਅਸੀਂ ਛਬੀਲ ਲਾਈ ਆ ਤੇ ਜੇ ਅੱਗੋਂ ਲੋੜ ਪੈਂਦੀ ਆ ਤੇ ਮੁੜ ਕੇ ਫਿਰ ਛਬੀਲ ਲਾਵਾਂਗੇ। ਛਬੀਲ ਉਹੀ ਹੈ ਜਦੋਂ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਉੱਤੇ ਹਮਲਾ ਜਿਹੜਾ ਜੀ ਉਹ ਕੀਤਾ ਗਿਆ ਸੀ, ਜਿਹਦੇ ਵਿੱਚ ਉਹਦਾ ਇੱਕ ਸਾਥੀ ਮਾਰਿਆ ਵੀ ਜਿਹੜਾ ਜੀ ਉਹ ਗਿਆ ਸੀ। ਜਿੰਨੀਆਂ ਉਦੋਂ ਗੱਡੀਆਂ ਸਨ ਸਾਰੀਆਂ ਉਹ ਟਕਸਾਲ ਦੀਆਂ ਸਨ। ਇਹ ਸਾਰਾ ਕੁਝ ਜਿਹੜਾ ਜੀ ਉਹ ਸਾਹਮਣੇ ਆ ਗਿਆ ਸੀਗਾ। ਔਰ ਇਹ ਵਿਵਾਦ ਜਿਹੜਾ ਜਿਸ ਤਰੀਕੇ ਦੇ ਨਾਲ ਜਿਹੜਾ ਜੀ ਉਹ ਵੱਧਦਾ ਤੁਰਿਆ ਜਾ ਰਿਹਾ, ਆਉਂਦੇ ਦਿਨਾਂ ਦੇ ਦੌਰਾਨ ਇਹ ਕਈ ਹੋਰ ਮੁਸ਼ਕਲਾਂ ਜਿਹੜੀਆਂ ਜੀ ਉਹ ਖੜੀਆਂ ਬਿਨਾਂ ਕਿਸੇ ਸ਼ੱਕ ਤੇ ਕਰ ਸਕਦੇ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ ਜੀ। ਜੀ, ਇਹ ਸਨ ਬਲਤੇਜ ਪੰਨੂ ਜੀ ਅੱਜ ਦੇ ਪ੍ਰੋਗਰਾਮ 'ਚ ਖਬਰ ਤੇ ਨਜ਼ਰ। ਅਤੇ ਇੱਦਾਂ ਹੀ ਅਸੀਂ ਇਜਾਜ਼ਤ ਲੈਂਦੇ ਹਾਂ, ਕੱਲ੍ਹ ਨੂੰ ਮਿਲਦੇ ਹਾਂ। ਸੁਣਦੇ ਰਹੋ ਪੰਜਾਬੀ ਰੇਡੀਓ USA ਅਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।